ਅੱਜ ਦੀਆਂ ਖਬਰਾਂ ਨਾਲ ਲਾਈਏ ਤੇ ਹੁਣ ਤੋਂ ਹੀ ਥੋੜਾ ਸਮਾਂ ਪਹਿਲਾਂ ਕੈਲੀਫੋਰਨੀਆ ਸਟੇਟ ਨੇ ਗ੍ਰਿਡ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਬਲੈਕ ਆਊਟ ਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਆ। ਇੱਕ ਵਾਰ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਜੇ ਤੁਹਾਡੇ ਏਰੀਏ 'ਚ ਬਿਜਲੀ ਜਾਂਦੀ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰਕੇ 408 272 5200 ਤੇ ਕਿਸੇ ਵੀ ਟਾਈਮ ਕਾਲ ਕਰਕੇ ਦੱਸ ਦਿਓ, ਤਾਂ ਕਿ ਆਪਾਂ ਹੋਰ ਸਰੋਤਿਆਂ ਨੂੰ ਫਿਰ ਪਤਾ ਲੱਗਦਾ ਰਹੇ ਕਿਹੜੇ ਏਰੀਏ ਦੇ ਵਿੱਚ ਬਿਜਲੀ ਚਲੇ ਗਈ। ਕਿਉਂਕਿ ਅੱਜ ਸੈਕਰਾਮੈਂਟੋ 'ਚ 16,000 ਲੋਕਾਂ ਦੀ ਬਿਜਲੀ ਚਲ ਗਈ ਸੀ। ਹੁਣ ਦੁਬਾਰਾ ਕੀ ਰੀਸਟੋਰ ਸਮੱਡ ਵਾਲਿਆਂ ਨੇ ਕਰ ਲਈ ਹੈਗੀ ਆ। ਸੋ ਇਹ ਬਹੁਤ ਸਾਲਾਂ ਬਾਅਦ ਇਦਾਂ ਦੀ ਸਿਚੁਏਸ਼ਨ ਬਣੀ ਆ। 110 ਡਿਗਰੀ ਐਵਰੇਜ ਫਾਰਨਹਾਈਟ ਡਿਗਰੀ ਟੈਂਪਰੇਚਰ ਸੀ ਅੱਜ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ। ਕਈ ਜਗ੍ਹਾ ਤਾਂ 112-13 ਤੇ ਵੀ ਗਿਆ ਆ, ਉਹ ਜਿਹੜਾ ਕਿ 43.3 ਸੈਲਸੀਅਸ ਬਣਦਾ ਆ। ਜੀ ਬਿਜਲੀ ਦਾ ਯੂਸੇਜ ਸਭ ਤੋਂ ਜ਼ਿਆਦਾ ਸੀ, ਕਿਉਂਕਿ ਹਰ ਕੋਈ ਜਿਹੜਾ ਚਾਹੇ ਘਰਾਂ 'ਚ ਆ, ਬਿਜ਼ਨਸ 'ਚ ਆ, ਉਹ ਏਅਰ ਕੰਡੀਸ਼ਨ ਯੂਜ਼ ਕਰ ਰਿਹਾ। ਅੱਜ ਥੋੜਾ ਘੱਟ ਹੋਊਗਾ ਕਿਉਂਕਿ ਬਿਜ਼ਨਸਿਸ ਬਹੁਤ ਸਾਰੇ ਬੰਦ ਸੀਗੇ, ਪਰ ਕੱਲ ਨੂੰ ਟੈਂਪਰੇਚਰ ਵੀ 115 ਡਿਗਰੀ ਤੱਕ ਪਹੁੰਚਣ ਦੇ ਅਸਾਰ ਆ, ਤੇ ਉੱਤੋਂ ਫਿਰ ਬਿਜਲੀ ਦੀ ਵੀ ਬਹੁਤ ਜ਼ਿਆਦਾ ਯੂਜ਼ ਹੋਣੀ ਆ। ਇਸ ਕਰਕੇ ਉਹਨਾਂ ਨੇ ਜਿਹੜੀ ਐਮਰਜੈਂਸੀ ਆ ਡਿਕਲੇਅਰ ਕੀਤੀ ਆ ਵੀ ਬਹੁਤ ਸਾਰੇ ਏਰੀਆ 'ਚ ਟਰਨ ਬਾਈ ਟਰਨ ਬਲੈਕ ਆਊਟ ਹੋ ਸਕਦਾ ਹੈਗਾ ਆ। ਆਪਣੀ ਜਿਹੜੀ ਗੋਲਡਨ ਸਟੇਟ ਆ, ਜਿਹਨੂੰ ਦੁਨੀਆ ਦੀ 7ਵੀਂ ਪਾਵਰ ਵੀ ਕਿਹਾ ਜਾਂਦਾ ਆ, 1200 ਸਾਲਾਂ ਬਾਅਦ ਸਭ ਤੋਂ ਵਰਸਟ ਡਰਾਊਟ ਵਾਲਾ ਜਿਹੜਾ ਇਹ ਸਾਲ ਆ ਚੱਲ ਰਿਹਾ ਆ। ਹਾਈਡਰੋ ਪ੍ਰੋਡਕਸ਼ਨ, ਜਿਹੜੀ ਹਾਈਡਰੋ ਪਾਵਰ ਦੀ ਪ੍ਰੋਡਕਸ਼ਨ ਆ, ਉਹ ਵੀ ਬਹੁਤ ਜ਼ਿਆਦਾ ਘਟ ਗਈ ਹੈਗੀ ਆ। ਸੈਕਰਾਮੈਂਟੋ ਦੇ ਵਿੱਚ 113 ਡਿਗਰੀ ਅੱਜ ਸੀ, 115 ਡਿਗਰੀ ਮੰਗਲਵਾਰ ਨੂੰ ਚਲ ਜਾਊਗਾ। ਬੇ ਏਰੀਏ 'ਚ 100 ਡਿਗਰੀ ਦੇ ਕਰੀਬ ਸੀ, ਲਿਵਰਮੋਰ 'ਚ 110 ਦੇ। ਬਾਕੀ ਫ੍ਰਿਜ਼ਨੋ ਏਰੀਏ 'ਚ ਤੁਸੀਂ ਦੱਸ ਸਕਦੇ ਹੋ। ਜੀ ਫ੍ਰੈਜ਼ਨੋ ਏਰੀਆ ਦੇ ਵਿੱਚ ਵੀ 110 ਡਿਗਰੀ ਰਿਹਾ। ਕੈਲੀਫੋਰਨੀਆ ਦੇ ਬੇ ਏਰੀਆ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਫੇਅਰਫੀਲਡ ਦੇ ਵਿੱਚ ਰਿਕਾਰਡ ਕੀਤਾ ਗਿਆ 116 ਡਿਗਰੀ। ਉੱਥੇ ਜਿਹੜੀ ਟ੍ਰੈਵਿਸ ਫੀਲਡ ਆ ਉਸ ਦੇ ਇਰਦ ਗਿਰਦ ਦੇ ਤਾਪਮਾਨ ਰਿਕਾਰਡ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਕਾਫੀ ਜ਼ਿਆਦਾ ਜਿਹੜਾ ਤਾਪਮਾਨ ਆ ਉੱਤੇ ਗਿਆ ਆ। ਫਲੈਕਸ ਅਲਰਟ ਅੱਜ ਦੇ ਸ਼ਾਮ ਦੇ 4 ਵਜੇ ਤੋਂ ਲਾਗੂ ਆ। 78 ਡਿਗਰੀ ਤੋਂ ਕਹਿੰਦੇ ਵੀ ਘੱਟ ਤਾਪਮਾਨ ਆਪਣੇ ਏਅਰ ਕੰਡੀਸ਼ਨਿੰਗ ਦਾ ਨਾ ਰੱਖੋ। ਤੇ ਕਹਿੰਦੇ ਵੀ ਜਿਹੜੇ ਘਰੇ ਨਹੀਂ ਆ ਭਾਈ ਉਹ 85 ਤੇ ਰੱਖ ਕੇ ਜਾਓ, ਕਿਉਂਕਿ ਕਈ ਵੈਸੇ ਵੀ ਲਗਾ ਕੇ ਜਿਹੜੇ ਉਹ ਚਲੇ ਜਾਂਦੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ, ਕਹਿੰਦੇ ਵੀ ਫਸਟ ਸਟੇਜ ਆਫ ਐਮਰਜੈਂਸੀ ਆ ਉਹ ਆਲਰੇਡੀ ਇਹਨਾਂ ਨੇ ਘੋਸ਼ਿਤ ਕੀਤੀ ਹੈਗੀ ਆ। ਟਿਊਜ਼ਡੇ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਕਹਿੰਦੇ ਆ ਵੀ ਵੱਧ ਤੋਂ ਵੱਧ ਪਾਵਰ ਨੂੰ ਤੁਸੀਂ ਜਿਹੜਾ ਉਹ ਬਚਾਉਣਾ ਆ। ਕੈਲੀਫੋਰਨੀਆ ਆਉਂਦੇ 10 ਸਾਲਾਂ ਦੇ ਵਿੱਚ ਇਲੈਕਟ੍ਰਿਕ ਗ੍ਰਿਡ ਵੱਲ ਨੂੰ ਤੇਜ਼ੀ ਦੇ ਨਾਲ ਵਧਣ ਬਾਰੇ ਜਿਹੜੀ ਉਹ ਗੱਲ ਕਰ ਰਿਹਾ ਆ। ਬਿਜਲੀ ਦੇ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਗੱਡੀਆਂ ਜਾਂ ਜ਼ੀਰੋ ਇਮਿਸ਼ਨ ਗੱਡੀਆਂ ਆ, ਉਸ ਨੂੰ ਹੀ ਸਿਰਫ ਇੱਥੇ ਵੇਚਿਆ ਜਾਊਗਾ। ਸੋ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੇ ਬੀ ਇਹ ਵਨ ਆਫ ਦੀ ਸੀਜ਼ਨ ਹੋਵੇ ਜਿਹਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ, ਪਰ ਇਹ ਹਾਲਾਤ ਕਦੀ ਵੀ ਜਿਹੜੇ ਉਹ ਬਣ ਸਕਦੇ ਆ। ਸੋ ਇਹ ਸਥਿਤੀ ਆ। ਬੇ ਏਰੀਆ ਦੇ ਵਿੱਚ 100 ਡਿਗਰੀ ਤੋਂ ਉੱਤੇ ਤਾਪਮਾਨ ਵਧਣ ਦੇ ਨਾਲ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਬੜੀ ਦਿੱਕਤ ਜਿਹੜੀ ਉਹ ਆ ਰਹੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ AC ਨਹੀਂ ਹੈਗਾ। ਬੇ ਏਰੀਆ ਦੇ ਬਹੁਤ ਸਾਰੇ ਘਰ ਅਜੇ ਵੀ ਅਜਿਹੇ ਨੇ ਜਿੱਥੇ ਏਅਰ ਕੰਡੀਸ਼ਨਿੰਗ ਦੀ ਸੈਂਟਰਲ AC ਦੀ ਜਿਹੜੀ ਸੁਵਿਧਾ ਨਹੀਂ ਹੈਗੀ। ਸੋ ਪਿਛਲੇ ਸਾਲ ਪੋਰਟਲੈਂਡ ਇਲਾਕੇ ਦੇ ਵਿੱਚ 100 ਡਿਗਰੀ ਤੋਂ ਉੱਤੇ ਤਾਪਮਾਨ ਜਾਣ ਦੇ ਕਰਕੇ ਦਰਜਨਾਂ ਹੀ ਲੋਕਾਂ ਦੀਆਂ ਮੌਤਾਂ ਜਿਹੜੀਆਂ ਗਰਮੀ ਦੇ ਕਰਕੇ, ਹੀਟ ਸਟ੍ਰੋਕ ਦੇ ਕਰਕੇ ਜਿਹੜੀਆਂ ਉਹ ਹੋ ਗਈਆਂ ਸੀਗੀਆਂ। ਕੈਲੀਫੋਰਨੀਆ ਦੀ ਪਾਵਰ ਗ੍ਰਿਡ ਦਾ ਅਜਿਹਾ ਟੈਸਟ ਅੱਜ ਤੱਕ ਕਦੀ ਵੀ ਨਹੀਂ ਹੋਇਆ ਜੋ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਆ। ਅੱਜ ਜੇ ਹਰਜੋਤ ਸਿੰਘ ਜੀ ਇੱਥੇ 110 ਤੇ ਕੱਲ ਜੇ ਆਲਰੇਡੀ ਕਹਿ ਰਹੇ 115 ਤੱਕ ਬਹੁਤ ਸਾਰੇ ਥਾਵਾਂ ਤੇ ਤਾਪਮਾਨ ਜਾਣਾ ਆ, ਕੱਲ ਪਾਵਰ ਗ੍ਰਿਡ ਦੇ ਫੇਲ ਹੋਣ ਦੇ ਚਾਂਸ ਕਾਫੀ ਜ਼ਿਆਦਾ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਬਲੈਕ ਆਊਟ ਜਿਹੜਾ ਆ ਉਹ ਹੋ ਸਕਦਾ ਆ। ਪਾਵਰ ਕੰਜ਼ੰਪਸ਼ਨ ਜਿਹੜੀ ਉਹ ਲਗਾਤਾਰ ਉਸ ਦੀ ਡਿਮਾਂਡ એનર્ਜੀ ਕੰਜ਼ੰਪਸ਼ਨ ਦੀ ਵੱਧਦਾ, ਪ੍ਰੋਡਕਸ਼ਨ ਜਿਹੜੀ ਆ ਉਹ ਉਨੀ ਹੋਈ ਆ। ਸੋ ਜੇ ਕਿਤੇ ਰੱਬ ਨਾ ਕਰੇ ਕਿਤੇ ਉਹਦੇ ਵਿੱਚ ਕੋਈ ਪ੍ਰੋਬਲਮ ਦਿੱਕਤ ਆ ਗਈ ਤਾਂ ਸਾਰੇ ਫਿਰ ਪੱਖੀਆਂ ਝੱਲਦੇ ਹੀ ਬਹੁਤੇ ਜਿਹੜੇ ਉਹ ਨਜ਼ਰ ਆਉਣਗੇ। ਇੰਡੀਪੈਂਡੈਂਟ ਸਿਸਟਮ ਆਪਰੇਟਰ ਜਾਂ ਕੈਲ ISO ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਆਪਾਂ ਹੀਟ ਵੇਵ ਦੇ ਬਹੁਤ ਹੀ ਮੋਸਟ ਇੰਟੈਂਸ ਪਾਰਟ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਬਿਜਲੀ ਬਚਾਉਣ ਦੇ ਲਈ, એનર્ਜੀ ਬਚਾਉਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਆ ਉਹਨਾਂ ਨੂੰ ਕਹਿੰਦੇ ਵੀ ਹੋਰ ਵੀ ਜ਼ਿਆਦਾ ਤੇਜ਼ ਕਰਨ ਦੀ ਲੋੜ ਆ। ਜੀ ਬਿਲਕੁਲ। ਲੇਬਰ ਡੇ ਵਾਲਾ ਦਿਨ, ਅੱਜ ਵਾਲਾ ਦਿਨ, ਜਾਣੀ ਕਿ ਇੱਕ ਤਰ੍ਹਾਂ ਨਾਲ ਰੈਕਡ ਬਣਿਆ ਟੈਂਪਰੇਚਰ ਬਹੁਤ ਸਾਰੇ ਏਰੀਏ ਦੇ ਵਿੱਚ। ਸੈਕਰਾਮੈਂਟੋ 'ਚ 1988 ਦੇ ਵਿੱਚ 108 ਡਿਗਰੀ ਤੇ ਟੈਂਪਰੇਚਰ ਪਹੁੰਚਿਆ ਸੀ,
ਜਦ ਕਿ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਸਾਲਾਂ ਬਾਅਦ 100 ਜਿਹੜਾ 9 ਡਿਗਰੀ ਤੇ ਟੈਂਪਰੇਚਰ ਪਹੁੰਚਿਆ। ਕਈ ਜਗ੍ਹਾ ਤੇ 114 ਵੀ ਸੀ। ਸੈਕਰਾਮੈਂਟੋ ਵਾਲੇ ਏਰੀਏ 'ਚ ਕੱਲ ਨੂੰ 115 ਡਿਗਰੀ ਦੇ ਕਰੀਬ ਟੈਂਪਰੇਚਰ ਹੋਊਗਾ। ਲਿਵਰਮੋਰ 'ਚ 111 ਦੇ ਕਰੀਬ, ਯੂਬਾ ਸਿਟੀ 'ਚ ਵੀ 111, ਸਟਾਕਟਨ 'ਚ 109, ਮੋਡੈਸਟੋ 'ਚ 103, ਬੇ ਏਰੀਏ ਦੇ ਵਿੱਚ ਵੀ 100 ਡਿਗਰੀ ਦੇ ਲਾਗੇ ਸੀ। ਬਾਕੀ ਤੁਸੀਂ ਫ੍ਰਿਜ਼ਨੋ ਬੇਕਰਸਫੀਲਡ ਵਾਲਾ ਏਰੀਆ ਦੱਸ ਦਿੱਤਾ ਹੈਗਾ ਆ। ਸੋ ਬਹੁਤ ਹੀ ਜ਼ਿਆਦਾ ਜਿਹੜੀ ਬੈਡ ਸਿਚੁਏਸ਼ਨ ਬਣੀ ਹੋਈ ਆ, ਤੇ ਫਾਇਰ ਥ੍ਰੈਟ ਇੰਡੈਕਸ ਵੀ ਬਹੁਤ ਉੱਪਰ ਗਿਆ ਆ, ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਇੰਨੀ ਗਰਮੀ ਆ, ਜੇ ਮਾੜੀ ਜਿਹੀ ਵੀ ਕੁਛ ਗੱਲ ਹੋਈ ਤੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਉਧਰ ਹਰਜੋਤ ਸਿੰਘ ਜੀ, ਬਾਹਾ ਕੈਲੀਫੋਰਨੀਆ ਜਿਹੜਾ ਕਿ ਮੈਕਸੀਕੋ ਦਾ ਤੱਟ ਹੈਗਾ ਆ, ਉੱਥੇ ਇੱਕ ਟ੍ਰੋਪੀਕਲ ਸਟਾਰਮ ਕੇ ਉਧਰ ਨੂੰ ਪਹੁੰਚ ਰਿਹਾ ਆ। ਕਹਿੰਦੇ ਵੀ ਇਸ ਹਫਤੇ ਦੇ ਮਿਡਲ ਦੇ ਵਿੱਚ ਉੱਥੇ ਪਹੁੰਚਣ ਦੇ ਉਹਦੀਆਂ ਕਿਆਸ ਰਹੀਆਂ ਨੇ। ਹਰੀਕੇਨ ਦੇ ਤੌਰ ਦੇ ਉੱਤੇ ਕਹਿੰਦੇ ਉੱਥੇ ਆ ਕੇ ਟਕਰਾਵੇਗਾ ਤੱਟ ਦੇ ਨਾਲ, ਜਿਹਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਮੋਇਸਚਰ ਤਾਂ ਜਿਹੜਾ ਉਹ ਆਊਗਾ, ਪਰ ਉਸ ਦੇ ਨਾਲ ਨਾਲ ਥੰਡਰ ਸਟਾਰਮ ਜਿਹੜੇ ਉਹ ਆ ਸਕਦੇ ਆ। ਬਿਜਲੀ ਜੇ ਡਿੱਗਦੀ ਆ ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਵੀ ਸੁੱਕਾ ਪਿਆ ਘਾਹ ਇਸ ਟਾਈਮ ਬਰੂਦ ਦੇ ਵਾਂਗੂ ਜਿਹੜਾ ਉਹ ਪਿਆ ਆ, ਤੇ ਇੱਕ ਚਿੰਗਿਆੜੀ ਦੇ ਨਾਲ ਉਹ ਸਾਰਾ ਕੁਝ ਮੱਚ ਸਕਦਾ ਆ। ਸੋ ਇਹ ਬੜੀ ਸਥਿਤੀ ਜਿਹੜੀ ਮਾੜੀ ਜਿਹੜੀ ਉਹ ਬਣ ਸਕਦੀ ਆ। ਉਧਰ ਨਾਪਾ ਵੈਲੀ ਦੇ ਵਿੱਚ ਵੀ 5000 ਤੋਂ ਵੱਧ ਘਰ ਤੇ ਬਿਜ਼ਨਸ ਬਿਜਲੀ ਤੋਂ ਬਗੈਰ ਸੀਗੇ। ਇਸੇ ਤਰੀਕੇ ਨਾਲ ਵੈਕਾਵਿਲ ਦੇ ਇਲਾਕੇ ਦੇ ਵਿੱਚ ਵੀ 5000 ਤੋਂ ਵੱਧ ਜਿਹੜੇ ਬਿਜਲੀ ਤੋਂ ਬਗੈਰ ਸੀਗੇ। ਇਹ ਪੀਜੀਐਨਈ ਵਾਲੇ ਆ, ਸਮੱਡ ਵਾਲਿਆਂ ਤੋਂ ਹੀ ਰਸਤਾ ਆ, ਵੀ ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਦੇ ਉੱਤੇ ਹੋਊਗਾ। ਆਊਟਡੋਰ ਵਰਕ ਕੰਮ ਕਰਨ ਵਾਲੇ ਜਿਹੜੇ ਆ, ਉਸ ਦੇ ਉੱਤੇ ਕੈਲੀਫੋਰਨੀਆ ਦੇ ਰੈਗੂਲੇਟਰਸ ਦੀਆਂ ਅੱਖਾਂ ਵੀ ਰਹਿਣਗੀਆਂ। ਕਹਿੰਦੇ ਵੀ ਕੈਲੋਸ਼ਾ ਵਾਲਿਆਂ ਨੇ ਕੰਪਨੀਆਂ ਨੂੰ ਆਖਿਆ, ਜਿਹੜੀਆਂ ਖਾਸ ਕਰਕੇ ਕੰਸਟਰਕਸ਼ਨ, ਐਗਰੀਕਲਚਰ, ਟਰੀ ਟ੍ਰਿਮਿੰਗ, ਲੈਂਡਸਕੇਪਿੰਗ, ਕਾਰ ਵਾਸ਼ ਤੇ ਵੇਅਰ ਹਾਊਸ ਫੀਲਡਸ ਦੇ ਵਿੱਚ ਕੰਮ ਕਰਦੇ ਆ, ਵੀ ਅਸੀਂ ਇਹਨਾਂ ਥਾਵਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਛਾਪੇਮਾਰੀ ਵੀ ਕਰ ਸਕਦੇ ਹਾਂ, ਮੇਕ ਸ਼ੋਰ ਕਰਨ ਦੇ ਲਈ ਵੀ ਤੁਸੀਂ ਜਿਹੜੇ ਕਾਮਿਆਂ ਦੇ ਲਈ ਜਿਹੜੇ ਸੇਫਟੀ ਦੇ ਪੂਰੇ ਪ੍ਰਬੰਧ ਇਸ ਹੀਟ ਵੇਵ ਤੋਂ ਬਚਣ ਦੇ ਲਈ ਕੀਤੇ ਹੈਗੇ ਨੇ। ਵਾਟਰ ਸਪਲਾਈ, ਛਾਂ ਦੀ ਤੇ ਬ੍ਰੇਕਸ ਜਿਹੜੀਆਂ ਆ, ਉਹ ਕਹਿੰਦੇ ਰੈਗੂਲਰਲੀ ਜਿਹੜੀਆਂ ਮਿਲਣੀਆਂ ਚਾਹੀਦੀਆਂ ਆ। ਤੇ ਜੇ ਹੀਟ ਦੇ ਕਰਕੇ ਕਹਿੰਦੇ ਕੋਈ ਬਿਮਾਰ ਹੋ ਰਿਹਾ ਆ, ਤੇ ਤੁਰੰਤ ਉਸ ਦੇ ਇਲਾਜ ਦੇ ਲਈ ਕੰਮ ਕਰਨ ਦੀ ਜ਼ਰੂਰਤ ਆ, ਇਸ ਤੋਂ ਪਹਿਲਾਂ ਉਹ ਦੇਰੀ ਹੋ ਜਾਵੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਓਕਲੈਂਡ ਤੋਂ ਆ ਰਹੀ ਆ। ਓਕਲੈਂਡ ਦੇ ਵਿੱਚ ਏਸ਼ੀਅਨ ਮੂਲ ਦੀ ਫੈਮਿਲੀ ਜਾ ਰਹੀ ਸੀ ਆਪਣੇ ਪਰਿਵਾਰ ਸਮੇਤ, ਤੇ ਇਹ ਪਿਛਲੇ ਸਾਲ ਦੀ ਗੱਲ ਹੈਗੀ ਆ। ਤੇ ਉਸ ਟਾਈਮ ਦੇ ਉੱਤੇ ਜਦੋਂ ਕ੍ਰਾਸ ਫਾਇਰਿੰਗ ਹੋ ਗਈ ਇੱਕ ਗੈਂਗਸ ਦੇ ਵਿੱਚ, ਤੇ ਇੱਕ 2 ਸਾਲ ਦਾ ਬੱਚਾ ਸੀਗਾ, ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ, ਜਿਸ ਨੇ ਫਰੀਮੌਂਟ ਦੇ ਵਿੱਚ ਆਉਣਾ ਸੀ। ਉਸ ਟਾਈਮ ਦੇ ਉੱਤੇ ਫਿਰ CHP ਨੂੰ ਵੀ ਅਲਰਟ ਕੀਤਾ ਗਿਆ। 2 ਜਿਹੜੀਆਂ ਵਹੀਕਲਸ ਆ ਜਿਨ੍ਹਾਂ ਨੇ ਐਕਸਚੇਂਜ ਕੀਤੀ ਫਾਇਰ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇਹ ਚੱਲ ਰਹੀਆਂ ਸੀਆਂ। ਕਾਰ ਜਿਹੜੀ ਆ I-980 ਦੇ ਲਾਗੇ ਲੱਭੀ ਗਈ ਹੈਗੀ ਆ। ਇਹ ਪਿਛਲੇ ਸਾਲ ਨਹੀਂ, ਐਕਚੁਅਲੀ ਇਸ ਕੱਲ ਦੀ ਗੱਲ ਹੈਗੀ ਆ।